ਅੱਜ ਆਪਾਂ ਜੀ ਆਰ ਵੀਜ਼ਾ ਬਾਰੇ ਗੱਲ ਕਰਾਂਗੇ। ਗੁਰਦੁਆਰਿਆਂ ਵਾਲੇ ਜਿਹੜੇ ਵਰਕਰ ਹੁੰਦੇ ਆ, ਕਾਫੀ ਲੋਕੀ ਇਸ ਬਾਰੇ ਪੁੱਛਦੇ ਵੀ ਆ। ਅਸਾਲਮ ਵਾਲੇ ਵੀ ਕਈ ਪੁੱਛਦੇ ਆ, ਕਈ ਟੂਰਿਸਟ ਵੀਜ਼ੇ ਤੇ ਆਉਂਦੇ ਆ ਉਹ ਪੁੱਛਦੇ ਆ, ਕਈ ਡਾਇਰੈਕਟਲੀ ਗੁਰਦੁਆਰੇ ਤੋਂ ਆਉਂਦੇ ਆ, ਸਪਾਂਸਰ ਕੀਤੇ ਹੋਏ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਤੇ ਕਾਫੀ ਕਾਮਨ ਸਵਾਲ ਆ ਤੇ ਰੀਅਲਾਈਜ਼ ਕੀਤਾ ਕਿ ਐਕਚੁਅਲੀ ਇਹ ਟੌਪਿਕ ਤੇ ਆਪਾਂ ਗੁਰਦੁਆਰੇ ਵਾਲੇ ਲੋਕ ਵੀ ਕਾਫੀ ਸਾਡਾ ਸ਼ੋਅ ਸੁਣਦੇ ਆ, ਕਾਲ ਵੀ ਕਰਦੇ ਆ ਆਫਿਸ ਦੇ ਵਿੱਚ। ਜੀ ਤੇ ਆਹ ਰਿਅਲਾਈਜ਼ ਕੀਤਾ ਕਿ ਇਹ ਟੌਪਿਕ ਬਾਰੇ ਆਪਾਂ ਕਦੀ ਡਿਸਕਸ਼ਨ ਨਹੀਂ ਛੇੜੀ। ਸੋ ਅੱਜ ਗੁਰਦੁਆਰੇ ਵਾਲੇ ਜਿਹੜੇ ਵੀਜ਼ੇ ਆ ਉਹਦੇ ਬਾਰੇ ਗੱਲ ਕਰਾਂਗੇ। R1 ਵੀਜ਼ਾ ਵੀ ਜਿਹਨੂੰ ਕਿਹਾ ਜਾਂਦਾ। ਜੀ ਜੀ ਸੋ ਇਹ ਜੇ ਸ਼ੁਰੂ ਕਰਦੇ ਜਾਈਏ, ਇਹ ਵੀ ਇੱਕ ਨਾਨ ਇਮੀਗ੍ਰੈਂਟ ਜਾਂ ਇਮੀਗ੍ਰੈਂਟ ਵੀਜ਼ਾ ਹੈ? ਹਾਂਜੀ, ਇਹ ਟੈਂਪਰੇਰੀ ਵੀਜ਼ਾ। ਇਹਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਦੱਸਣਾ ਪੈਂਦਾ ਕਿ ਤੁਸੀਂ ਵਾਪਸ ਆਪਣੀ ਕੰਟਰੀ ਜਾਓਗੇ, ਤੇ ਇਮੀਗ੍ਰੈਂਟ ਵੀਜ਼ਾ ਨਹੀਂ ਹੈਗਾ। ਜੇ ਤੁਹਾਨੂੰ ਗ੍ਰੀਨ ਕਾਰਡ ਚਾਹੀਦਾ ਤੇ ਰਿਲੀਜੀਅਸ ਵਰਕਰ ਰਾਹੀਂ EB4 ਕੈਟਾਗਰੀ ਦੇ ਵਿੱਚ ਤੁਹਾਨੂੰ ਉਹ ਸਪਾਂਸਰ ਕਰਦੇ ਆ ਗੁਰਦੁਆਰੇ ਵਾਲੇ, ਤੇ ਗ੍ਰੀਨ ਕਾਰਡ ਨੂੰ ਰਾਹ ਖੁੱਲ ਜਾਂਦਾ, ਪਰ ਆ ਵੀਜ਼ਾ ਇਟਸੈਲਫ ਗ੍ਰੀਨ ਕਾਰਡ ਨਹੀਂ ਹੈਗਾ। ਠੀਕ ਹੈ। ਸੋ ਅੱਜ ਆਪਾਂ ਜਿਹੜੇ ਰਿਲੀਜੀਅਸ ਵਰਕਰਸ ਜਾਂ ਜਿਨ੍ਹਾਂ ਨੂੰ ਗੁਰਦੁਆਰਾ ਕਹਿ ਲਓ, ਮੰਦਿਰ ਕਹਿ ਲਓ, ਜਾਂ ਹੋਰ ਜਿਹੜੇ ਵੀ ਧਾਰਮਿਕ ਅਦਾਰੇ ਆ, ਉਹਨਾਂ ਨੂੰ ਸਪਾਂਸਰ ਜਿਹੜਾ ਉਹ ਕਰਦੇ ਆ। ਸੋ ਹੈ ਕੀ ਹੈ ਜੀ ਫਿਰ ਇਹ ਵੀਜ਼ਾ, R1 ਵੀਜ਼ਾ? ਇਹਦਾ ਜੀ ਹੁਣ ਇੱਕਦਮ ਸਬੱਬ ਇਹਨਾਂ ਦਾ ਡਿਸਕਸ ਕਰਨ ਦਾ ਇਦਾਂ ਬਣਿਆ ਕਿ ਅਗਸਤ 30 ਨੂੰ ਕਾਫੀ ਜ਼ਿਆਦਾ ਜਿਹੜੀ ਇਹਦੇ ਵਿੱਚ, ਜ਼ਿਆਦਾ ਤਾਂ ਨਹੀਂ ਮੈਂ ਕਹੂੰਗਾ, ਪਰ ਕਾਫੀ ਚੇਂਜਸ ਜਿਹੜੀਆਂ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਹੋਈਆਂ R1 ਪ੍ਰੋਗਰਾਮ। ਤੇ ਹੁਣ ਜਿਹੜਾ ਪਤਾ ਹੀ ਹੈ ਸਾਨੂੰ ਹਨਾ, ਕਿ ਜਿੱਦਾਂ ਪੈਰਾਲੀਗਲ ਵਗੈਰਾ ਕਰਦੇ ਨੇ, ਫਾਈਲ ਵਗੈਰਾ ਕਰਦੇ ਨੇ, ਸੋ ਕਈ ਵਾਰੀ ਲਾਅ ਵਗੈਰਾ ਟਾਈਮ ਨਾਲ ਪੜ੍ਹਨਾ ਉਹਨਾਂ ਨੇ ਹਨਾ, ਕਿ ਵਿੱਚ ਕਈ ਜਣਿਆਂ ਦਾ ਨਫਾ ਨੁਕਸਾਨ ਹੋ ਸਕਦਾ। ਸੋ ਇਹ ਹੈ ਕਿ ਪ੍ਰੋਗਰਾਮ ਦੇ ਵਿੱਚ ਜਿਹੜੇ ਅਪਡੇਟ ਸੀਗੇ ਤੁਹਾਨੂੰ ਥੋੜੇ ਜਿਹੇ ਉਹ ਅਪਡੇਟ ਦੇਵਾਂਗੇ। ਤੇ ਕਿਉਂਕਿ ਰੇਡੀਓ ਪ੍ਰੋਗਰਾਮ ਆ, ਕਈਆਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ, ਸੋ ਕਈ ਜਿਹੜੀ ਬੇਸਿਕ ਆ ਵੀਜ਼ੇ ਬਾਰੇ ਉਹਦੇ ਬਾਰੇ ਗੱਲ ਕਰਾਂਗੇ। ਸੋ R1 ਵੀਜ਼ਾ ਇਹ ਹੈਗਾ, ਹਰੇਕ ਵੀਜ਼ੇ ਦਾ ਜਿੱਦਾਂ ਨਾਮ ਹੁੰਦਾ, ਤੇ ਆਰ ਨੂੰ ਤੁਸੀਂ ਰਿਲੀਜੀਅਸ ਵਰਕਰ ਕਹਿ ਲਓ। ਸੋ ਰਿਲੀਜੀਅਸ ਵਰਕਰ ਵੀਜ਼ਾ ਇਹਨੂੰ ਕਹਿੰਦੇ ਆ। ਤੇ ਇਹਦੇ ਵਿੱਚ ਘੱਟੋ ਘੱਟ ਤੁਹਾਨੂੰ ਪਾਰਟ ਟਾਈਮ ਘੱਟੋ ਘੱਟ 20 ਘੰਟੇ ਪਰ ਵੀਕ ਤੁਹਾਡੀ ਜੌਬ ਹੋਣੀ ਚਾਹੀਦੀ ਆ। ਗੁਰਦੁਆਰਾ ਤੁਹਾਨੂੰ ਜੌਬ ਦੇਊਗਾ, ਇਹਨੂੰ ਤੁਸੀਂ ਆਪ ਨਹੀਂ ਸਪਾਂਸਰ ਕਰ ਸਕਦੇ। ਤੇ ਐਜ਼ ਅ ਮਿਨਿਸਟਰ ਵੀ ਤੁਸੀਂ ਆ ਸਕਦੇ ਆ। ਮਿਨਿਸਟਰ ਦਾ ਮਤਲਬ ਸਮਝਦੇ ਆ ਸਾਰੇ ਹਨਾ, ਪਾਦਰੀ ਜਿਹਨੂੰ ਕਹਿੰਦੇ ਆ, ਰਿਲੀਜੀਅਸ ਹੈਡ ਜਿਹਨੂੰ ਕਹਿੰਦੇ ਆ। ਜੇ ਤੁਸੀਂ ਮਿਨਿਸਟਰ ਨਹੀਂ ਆ, ਤੁਸੀਂ ਇਹਦੇ ਵਿੱਚ ਐਜ਼ ਅ ਰਿਲੀਜੀਅਸ ਵੋਕੇਸ਼ਨ ਜਾਂ ਆਕੂਪੇਸ਼ਨ ਕੀ ਕੋਈ ਧਾਰਮਿਕ ਕਿੱਤਾ ਜਿਹੜਾ ਤੁਸੀਂ ਕਰਦੇ ਆ, ਉਹਦੇ ਬੇਸ ਤੇ ਵੀ ਤੁਸੀਂ ਆ ਸਕਦੇ ਆ। ਸੋ ਦੋਨੋਂ ਜਣਿਆਂ ਲਈ ਇਹਨਾਂ ਨੇ ਪ੍ਰੋਵੀਜ਼ਨ ਇਹਦੇ ਵਿੱਚ ਬਣਾਈਆਂ। ਤੇ ਕੌਣ ਹੁਣ ਇਹਨੂੰ ਸਪਾਂਸਰ ਕਰ ਸਕਦਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਨਾਨ ਪ੍ਰੋਫਿਟ ਰਿਲੀਜੀਅਸ ਆਰਗੇਨਾਈਜੇਸ਼ਨ ਹਨਾ। ਸਾਰੇ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਉਹ ਨਾਨ ਪ੍ਰੋਫਿਟ ਨਹੀਂ ਹੁੰਦੇ। ਸੋ ਪਹਿਲਾਂ ਤਾਂ ਇਹ ਹੈ ਕਿ ਇਹਨਾਂ ਨੇ ਤਿੰਨ ਤਰ੍ਹਾਂ ਦੇ ਅਦਾਰੇ ਰੱਖੇ ਆ ਜਿਹੜੇ ਕਿ ਵਰਕਰ ਨੂੰ ਸਪਾਂਸਰ ਕਰ ਸਕਦੇ ਆ। ਪਹਿਲਾ ਹੋ ਗਿਆ ਕਿ ਨਾਨ ਪ੍ਰੋਫਿਟ ਰਿਲੀਜੀਅਸ ਆਰਗੇਨਾਈਜੇਸ਼ਨ, ਜਿਹੜਾ ਗੁਰਦੁਆਰਾ ਵੀ ਆ, ਮੰਦਿਰ ਵੀ ਆ, ਜਿਹੜੇ ਵੀ ਧਾਰਮਿਕ ਸਥਾਨ ਆ, ਨਾਨ ਪ੍ਰੋਫਿਟ ਜਿਹੜਾ ਹੈਗਾ। ਤੇ ਦੂਜਾ ਇਹਦੇ ਵਿੱਚ ਹੈਗਾ ਜੀ ਰਿਲੀਜੀਅਸ ਆਰਗੇਨਾਈਜੇਸ਼ਨ, ਜਿਹਨੂੰ ਕਿ ਗਰੁੱਪ ਟੈਕਸ ਐਗਜ਼ੈਂਪਸ਼ਨ ਮਿਲੀ ਆ। ਗਰੁੱਪ ਟੈਕਸ ਐਗਜ਼ੈਂਪਸ਼ਨ ਕੀ ਹੁੰਦਾ ਕਿ ਫॉर ਐਗਜ਼ਾਮਪਲ ਇੱਕ ਵੱਡਾ ਚਰਚ ਜਾਂ ਵੱਡਾ ਗੁਰਦੁਆਰਾ, ਚਰਚਸ ਦਾ ਸਾਨੂੰ ਜ਼ਿਆਦਾ ਪਤਾ ਕਿਉਂਕਿ ਉਹ ਜਿਹੜੇ ਗਰੁੱਪ ਟੈਕਸ ਐਗਜ਼ੈਂਪਸ਼ਨ ਦੇ ਵਿੱਚ ਉਹ ਜ਼ਿਆਦਾ ਆਪਰੇਟ ਕਰਦੇ ਆ। ਗੁਰਦੁਆਰੇ ਤਕਰੀਬਨ ਜਿਹੜੇ ਹੁੰਦੇ ਆ ਉਹ ਸਿੰਗਲ ਆਪਣੇ ਲੈਵਲ ਤੇ ਫਾਈਲ ਕਰਦੇ ਆ। ਆਪਣੀਆਂ ਕਮਿਊਨਿਟੀਜ਼ ਨੇ ਆਪਣੇ ਗੁਰਦੁਆਰੇ ਬਣਾਏ ਆ। ਸੋ ਜਿਹੜਾ ਗਰੁੱਪ ਟੈਕਸ ਐਗਜ਼ੈਂਪਸ਼ਨ ਇਹ ਹੁੰਦੀ ਹੈ ਕਿ ਫॉर ਐਗਜ਼ਾਮਪਲ ਇੱਕ ਵੱਡਾ ਚਰਚ ਹੋ ਗਿਆ, ਉਹਨੇ ਕੀ ਕੀਤਾ ਕਿ ਕਾਫੀ ਸਾਰੇ ਜਿੱਦਾਂ ਛੋਟੇ ਉਹਦੀ ਅੰਬਰੇਲਾ ਦੇ ਅੰਦਰ ਚਰਚਸ ਆਉਂਦੇ ਆ, ਤੇ ਇਹ ਜਿਹੜਾ ਮੇਨ ਚਰਚ ਹੁੰਦਾ ਇਹਨੇ ਗਰੁੱਪ ਟੈਕਸ ਐਗਜ਼ੈਂਪਸ਼ਨ ਲਈ ਹੁੰਦੀ ਆ। ਤੇ ਇਹਨੇ ਦੱਸਿਆ ਹੁੰਦਾ ਕਿ ਇਹ ਸਾਰੇ ਜਿਹੜੇ ਹੋਰ 10 15 20 ਜਿਹੜੀ ਹੋਰ ਚਰਚਸ ਹੈਗੇ ਆ, ਰਿਲੀਜੀਅਸ ਸਪੇਸਿਸ ਹੈਗੇ ਆ, ਉਹਦੇ ਥੱਲੇ ਆਉਂਦੇ ਆ। ਤੇ ਇਹਦੇ ਵਿੱਚ ਇੱਕ ਤੀਜੀ ਕੈਟਾਗਰੀ ਇੱਕ ਹੋਰ ਆ ਜਿਹੜੀ ਸ਼ਾਇਦ ਸਾਡੀ ਕਮਿਊਨਿਟੀ ਨੂੰ ਨਾ ਪਤਾ ਹੋਵੇ। ਉਹ ਇਹ ਹੈ ਕਿ ਇਹਦੇ ਵਿੱਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਹੁੰਦੀ ਆ, ਭਾਵੇਂ ਉਹ ਗੁਰਦੁਆਰਾ ਨਹੀਂ ਵੀ ਹੈਗਾ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਜੇ ਉਹ ਕਿਸੇ ਰਿਲੀਜੀਅਸ ਡਿਨੋਮੀਨੇਸ਼ਨ ਨਾਲ, ਮਤਲਬ ਕਿ ਗੁਰਦੁਆਰੇ ਹੋਰ ਨਾਲ ਐਫੀਲੀਏਟਡ ਆ ਤੇ ਧਾਰਮਿਕ ਗਤੀਵਿਧੀਆਂ ਕਰ ਰਹੀ ਹੈ, ਰਿਲੀਜੀਅਸ ਸਟੱਡੀਜ਼ ਕਰ ਰਹੀ ਹੈ, ਰਿਲੀਜਨ ਦੇ ਰਿਲੇਟਡ ਉਹਦੇ ਪ੍ਰੋਗਰਾਮ ਆ, ਭਾਵੇਂ ਉਹ ਇੱਕ ਆਪ ਗੁਰਦੁਆਰਾ ਨਹੀਂ ਵੀ ਹੈਗੇ, ਪਰ ਉਹ ਇੱਕ ਐਸੀ ਸੰਸਥਾ ਜਿਹੜੀ ਨਾਨ ਪ੍ਰੋਫਿਟ ਹੈਗੀ ਆ ਤੇ ਧਰਮ ਦੇ ਨਾਲ ਸੰਬੰਧ ਰੱਖਦੀ ਆ, ਉਹ ਵੀ ਜਿਹੜਾ R1 ਵੀਜ਼ਾ ਕਰ ਸਕਦੇ ਆ। ਸੋ ਜਿਹਨਾਂ ਨੂੰ ਇਸ ਚੀਜ਼ ਦਾ ਪਤਾ, ਕੋਈ ਫॉर ਐਗਜ਼ਾਮਪਲ ਰਿਲੀਜੀਅਸ ਸਟੱਡੀ ਆ, ਸੋ ਜ਼ਰੂਰੀ ਨਹੀਂ ਹੈ ਕਿ ਬੰਦੇ ਨੇ ਹਮੇਸ਼ਾ ਇਹਦੇ ਵਿੱਚ ਐਜ਼ ਅ ਪ੍ਰੀਸਟ ਮਿਨਿਸਟਰ ਹੀ ਆਉਣਾ ਹੁੰਦਾ ਵਾ। ਸੋ ਇਹਦੇ ਨਾਲ ਮਤਲਬ ਕਿ ਤੁਸੀਂ ਜਿਹੜੀਆਂ ਵੀ ਡਿਊਟੀਜ਼ ਪਰਫਾਰਮ ਕਰ ਰਹੇ ਆ ਜਿਹੜੇ ਧਰਮ ਦੇ ਨਾਲ ਸੰਬੰਧ ਰੱਖਦੀਆਂ, ਤਾਂ ਕਰਕੇ ਉਹਨੂੰ ਕਹਿੰਦੇ ਆ ਰਿਲੀਜੀਅਸ ਵੋਕੇਸ਼ਨ ਜਾਂ ਰਿਲੀਜੀਅਸ ਆਕੂਪੇਸ਼ਨ। ਤੇ ਸਾਰੇ ਕਾਫੀ ਬ੍ਰੌਡ ਇੱਕ ਕੈਟਾਗਰੀ ਜਿਹੜੀ ਹੈਗੀ ਆ। ਠੀਕ ਹੈ। ਇਹ ਸਾਰੇ ਦੇ ਵਿੱਚ ਇੱਕੋ ਉਹਨਾਂ ਦੀ ਸ਼ਰਤ ਹੈਗੀ ਆ। ਹੁਣ ਸੰਸਥਾ ਦੇ ਬਾਰੇ ਤਾਂ ਆਪਾਂ ਦੱਸਦਾ ਕਿ ਕਿੱਦਾਂ ਦੀ ਸੰਸਥਾ ਹੋਣੀ ਚਾਹੀਦੀ ਆ। ਤੇ ਜੇ ਗੱਲ ਕਰੀਏ ਕਿ ਵਰਕਰ ਕੌਣ ਕੁਆਲੀਫਾਈ ਹੁੰਦਾ, ਸੋ ਵਰਕਰ ਕੁਆਲੀਫਾਈ ਕਰਨ ਦਾ ਬੜਾ ਸਿੰਪਲ ਜਿਹਾ ਇਹਨਾਂ ਨੇ ਤਰੀਕਾ ਰੱਖਿਆ ਕਿ ਤੁਸੀਂ 2 ਸਾਲ ਤੋਂ
ਜਿਹੜਾ ਵੀ ਤੁਹਾਡਾ ਧਰਮ ਆ ਤੁਸੀਂ ਉਹ ਡਿਨੋਮੀਨੇਸ਼ਨ ਦੇ ਮੈਂਬਰ ਹੋਣਾ ਚਾਹੀਦਾ। ਵੀ 2 ਸਾਲਾਂ ਦਾ ਤੁਸੀਂ ਪ੍ਰੂਵ ਕਰਨਾ ਕਿ 2 ਸਾਲਾਂ ਤੋਂ ਤੁਸੀਂ ਸਿੱਖ ਹੋ, ਤੁਸੀਂ ਗੁਰਦੁਆਰੇ ਜਾਂਦੇ ਹੋ। ਤੁਹਾਨੂੰ ਕੋਈ ਜੌਬ ਨਹੀਂ, ਏਦਾਂ ਨਹੀਂ ਕਿ ਤੁਹਾਡਾ ਜੌਬ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਕੋਈ ਵੀ ਵਿਅਕਤੀ ਜਿਹੜਾ 2 ਸਾਲਾਂ ਤੋਂ ਸਿੱਖ ਹੈਗਾ, ਇਹਨਾਂ ਦੀ ਇਹ ਰਿਕੁਆਇਰਮੈਂਟ ਹੈ ਕਿ 2 ਸਾਲਾਂ ਤੋਂ ਤੁਸੀਂ ਉਸ ਧਰਮ ਦੇ ਨਾਲ ਜੁੜੇ ਹੋਣੇ ਚਾਹੀਦੇ ਹੋ। ਬਸ ਇੰਨੀ ਕੁ ਦੀ ਰਿਕੁਆਇਰਮੈਂਟ ਆ। ਠੀਕ ਆ। ਸੋ ਜਿੱਦਾਂ ਹੁਣ ਤੁਸੀਂ ਇਸ ਟੌਪਿਕ ਨੂੰ ਛੇੜਿਆ ਹੀ ਆ, ਕੌਣ ਕੁਆਲੀਫਾਈ ਕਰਦਾ ਹੈ ਜਾਂ ਕੌਣ ਕੰਸੀਡਰਡ ਹੁੰਦਾ ਆ ਵੀ ਤੁਸੀਂ ਇੱਕ ਰਿਲੀਜੀਅਸ ਵਰਕਰ ਹੋ? ਕੀ ਇੱਕ ਸਪੈਸੀਫਿਕ ਸੈਟ ਆਫ ਪੈਰਾਮੀਟਰਸ ਰੱਖੇ ਆ ਅਮਰੀਕਾ ਦੇ ਦੁਆਰਾ? ਹਾਂਜੀ, ਬਿਲਕੁਲ ਰੱਖਿਆ ਜੀ। ਅਮਰੀਕਾ ਨੇ ਪਹਿਲਾਂ ਆਹੀ ਜਿਹੜਾ ਰੂਲ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਤੁਹਾਡਾ 2 ਸਾਲ ਲਈ ਤੁਸੀਂ ਮੈਂਬਰ ਹੋਣੇ ਚਾਹੀਦੇ ਹੋ ਧਰਮ ਦੇ। ਸੋ ਇਹ ਫॉर ਐਗਜ਼ਾਮਪਲ ਇਹਨੂੰ ਈਜ਼ੀ ਐਗਜ਼ਾਮਪਲ ਜੇ ਕਹੀਏ, ਕ੍ਰਿਸਚਨ ਦੇ ਕੇਸ 'ਚ ਕਿੱਦਾਂ ਦੇਖਦੇ ਆ? ਉਹ ਦੇਖਦੇ ਆ ਕਿ ਕੋਈ ਕਨਵਰਟ ਹੋਇਆ ਸੀਗਾ ਤਾਂ ਉਹ ਬੈਪਟਿਜ਼ਮ ਦਾ ਸਰਟੀਫਿਕੇਟ ਹੈਗਾ ਕਿ ਨਹੀਂ ਹੈਗਾ। ਠੀਕ ਹੈ। ਜਿਹੜਾ ਸਿੱਖ, ਹੁਣ ਸਾਡੇ ਤਾਂ ਕੋਈ ਇਦਾਂ ਦਾ ਸਰਟੀਫਿਕੇਟ ਹੁੰਦਾ ਨਹੀਂ, ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਪਣੇ ਜਿਹੜੇ ਗੁਰਦੁਆਰੇ ਦੇ ਨਾਲ ਸੰਬੰਧ ਰੱਖਦੇ ਸੀਗੇ, ਜਾਂਦੇ ਸੀਗੇ, ਉੱਥੋਂ ਦੇ ਜਿਹੜੇ ਪ੍ਰੀਸਟ ਵਗੈਰਾ ਹੈਗੇ ਆ, ਉਹ ਤੁਹਾਨੂੰ ਲੈਟਰ ਲਿਖ ਕੇ ਦੇ ਦਿੰਦੇ ਆ ਕਿ ਹਾਂ ਇਹ ਬੰਦੇ ਨੂੰ ਮੈਂ ਦੇਖਿਆ ਸੀਗਾ, ਫੋਟੋਗ੍ਰਾਫਸ ਰਾਹੀਂ, ਹੋਰ ਤੁਹਾਡੇ ਫੈਮਿਲੀ ਦੇ ਐਫੀਡੇਵਿਟਸ ਵਗੈਰਾ ਰਾਹੀਂ। ਉਹ ਇਹ ਪ੍ਰੂਵ ਕਰਨਾ ਕੋਈ ਐਡੀ ਔਖੀ ਗੱਲ ਨਹੀਂ ਕਿ ਤੁਸੀਂ 2 ਸਾਲ ਘੱਟੋ ਘੱਟ ਸਿੱਖ ਹੋ ਜਾਂ ਮੈਂਬਰ ਸੀਗੇ, ਹਨਾ। ਠੀਕ ਹੈ। ਤੇ ਦੂਜੀ ਸ਼ਰਤ ਉਹਨਾਂ ਦੀ ਇਹ ਹੈ ਕਿ ਘੱਟੋ ਘੱਟ 20 ਘੰਟੇ ਤੁਸੀਂ, ਤੁਹਾਡੀ ਜੌਬ ਹੋਣੀ ਚਾਹੀਦੀ ਹੈ। 20 ਤੋਂ ਘੱਟ ਘੰਟੇ ਨਹੀਂ ਤੁਸੀਂ ਕੰਮ ਕਰ ਸਕਦੇ ਅਮਰੀਕਾ 'ਚ। ਸੋ ਇਹ 20 ਘੰਟੇ ਦਾ ਲੌਜਿਕ ਇਹ ਹੈ, ਮੈਟਰ ਇਹ ਇਸ ਲਈ ਕਰਦਾ ਕਿ ਉਹਨਾਂ ਨੇ ਇਹ ਦੇਖਣਾ ਕਿ ਜਿੰਨੇ ਪੈਸੇ ਇਹਨਾਂ ਨੇ ਲਿਖੇ ਆ, ਬੰਦੇ ਨੂੰ ਉਨੇ ਪੈਸੇ ਮਿਲ ਰਹੇ ਆ ਕਿ ਨਹੀਂ ਮਿਲ ਰਹੇ ਆ। ਸੋ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਮੈਂ ਸਿਰਫ 5 ਘੰਟੇ ਲਈ ਆਉਣਾ। ਸੋ ਘੱਟੋ ਘੱਟ ਮਿਨੀਮਮ 20 ਘੰਟੇ। ਤੇ ਜਿਹੜੀ ਤੁਸੀਂ ਜੌਬ ਕਰਨੀ ਆ, ਉਹ ਰਿਲੀਜੀਅਸ ਵੋਕੇਸ਼ਨ ਜਾਂ ਆਕੂਪੇਸ਼ਨ ਹੋਣੀ ਚਾਹੀਦੀ ਆ, ਭਾਵੇਂ ਪ੍ਰੋਫੈਸ਼ਨਲ ਹੋਵੇ ਭਾਵੇਂ ਨਾਨ ਪ੍ਰੋਫੈਸ਼ਨਲ ਹੋਵੇ, ਜਾਂ ਐਜ਼ ਅ ਮਿਨਿਸਟਰ ਤੁਸੀਂ ਕੰਮ ਕਰਨਾ। ਸੋ ਇਹਦਾ ਮੈਟਰ ਕਿਉਂ ਕਰਦਾ? ਇਹ ਕਾਫੀ ਸਾਰੇ ਆਪਾਂ ਕੇਸ ਦੇਖੇ ਆ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਇਹ ਬੰਦਾ ਚਾਹ ਬਣਾਉਂਦਾ ਜਾਂ ਲਾਂਗਰੀ ਹੈ, ਹਨਾ, ਲਾਂਗਰੀ ਆ, ਅੱਛਾ। ਤੇ ਹੁਣ ਪੰਗਾ ਆਪਾਂ ਦੇਖਿਆ ਕਿ ਸੋ ਸਾਡੇ ਕੋਲ ਤਾਂ ਜਦੋਂ ਬੰਦੇ ਦਾ ਕੇਸ ਵਿਗੜਦਾ, ਜ਼ਿਆਦਾਤਰ ਉਹੀ ਜਿਹੜੇ ਆਪਣੇ ਲਾਅ ਆਫਿਸ ਦੇ ਵਿੱਚ ਸਾਨੂੰ ਕੰਟੈਕਟ ਕਰਦੇ ਸੀਗੇ, ਤਾਂ ਤਕਰੀਬਨ ਆਪਾਂ ਕੇਸਿਸ 'ਚ ਕੀ ਦੇਖਿਆ ਕਿ ਕਿਸੇ ਦਾ ਉਹਨਾਂ ਨੇ ਫਾਈਲ ਕੀਤਾ ਤੇ ਉਹਨਾਂ ਨੇ ਡਿਊਟੀਜ਼ ਲਿਖਤੀਆਂ, ਜੋ ਵੀ ਲਿਖਦੀਆਂ ਨਾ, ਢਾਂਚਾ ਤਿਆਰ ਕਰਕੇ ਡਿਊਟੀਜ਼ ਪਾਤੀ, ਪਰ ਉਹਨਾਂ ਨੇ ਬੰਦੇ ਨੂੰ ਨਹੀਂ ਦੱਸਿਆ ਕਿ ਤੇਰੀ ਪਟੀਸ਼ਨ ਕਿੱਦਾਂ ਦੀ ਆ, ਜਾਂ ਉਹਨਾਂ ਨੇ ਉਹ ਬੰਦੇ ਨਾਲ ਕਾਪੀ ਨਹੀਂ ਸ਼ੇਅਰ ਕੀਤੀ ਕਿ ਤੇਰੀ ਜੌਬ ਡਿਊਟੀਜ਼ ਕੀ ਆ। ਕਈ ਉਹਦੇ ਵਿੱਚ ਕੇਸ ਏਦਾਂ ਦੇ ਵੀ ਹੋਏ ਕਿ ਉਹਨਾਂ ਦੇ ਬੰਦੇ ਨੂੰ ਗ੍ਰੀਨ ਕਾਰਡ ਵੀ ਆ ਗਿਆ, ਫਿਰ ਉਹਨਾਂ ਨੇ ਆਪਣੇ ਘਰ ਦੇ ਬੁਲਾਏ। ਜਦੋਂ ਉਹਨਾਂ ਦੀ ਵਾਈਫ, ਬੱਚੇ ਵਗੈਰਾ ਇੰਡੀਆ ਐਮਬੈਸੀ ਦੇ ਵਿੱਚ ਗਏ, ਉਹਨਾਂ ਨੇ ਪੁੱਛਿਆ ਕਿ ਕੀ ਕਰਦੇ ਆ ਉਹ ਉੱਥੇ US ਦੇ ਵਿੱਚ, ਤੇ ਉਹਨਾਂ ਨੇ ਕਿਹਾ ਜੀ ਚਾਹ ਬਣਾਉਂਦੇ ਆ, ਲੰਗਰ ਦੀ ਸੇਵਾ ਕਰਦੇ ਆ। ਤੇ ਉੱਥੋਂ ਦੀ ਨਾ ਕਾਫੀ ਸਾਰੇ, ਜਿੱਦਾਂ ਹੰਡਰਡਸ ਆਫ ਕੇਸਿਸ ਜਿਹੜੇ ਸੀਗੇ ਉਹ ਖੁੱਲੇ। ਕੌਂਸੂਲੇਟ ਨੇ ਦੇਖਿਆ ਕਿ ਇਹ ਸਾਰੇ ਜਾਣੇ ਕਰਦੇ ਇਦਾਂ ਵਾ, ਪਰ ਇਹਨਾਂ ਨੇ ਆਪਣੀ ਜਿਹੜੀ ਪਟੀਸ਼ਨ ਉਹਦੇ ਵਿੱਚ ਲਿਖਿਆ ਕਿ ਇਹ ਮਿਨਿਸਟਰ ਆ। ਪਹਿਲੀ ਚੀਜ਼ ਇਹ ਆ ਕਿ ਜਿਹੜੇ ਗੁਰਦੁਆਰੇ ਵਾਲੇ ਵੀ ਸੁਣ ਰਹੇ ਆ ਤੇ ਜਿਹੜਾ ਵਰਕਰ ਆ ਉਹ ਵੀ ਜੇ ਸੁਣ ਰਿਹਾ, ਹਨਾ। ਸੋ ਪਹਿਲਾਂ ਤਾਂ ਹੈਗਾ ਕਿ ਕਮਿਊਨਿਟੀ ਨਾਲ, ਉਹਨਾਂ ਨਾਲ ਜੌਬ ਡਿਊਟੀਜ਼ ਤੁਸੀਂ ਸ਼ੇਅਰ ਕਰੋ, ਉਹਨੂੰ ਹੋਲਡ ਨਹੀਂ ਕਰਨਾ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਇੱਕ ਬੰਦਾ ਜੇ ਤੁਹਾਡੇ ਲਈ ਕੰਮ ਕਰ ਰਿਹਾ ਤਾਂ ਉਹਦੇ ਲਈ ਵੀ ਬੈਨੀਫਿਸ਼ੀਅਲ ਆ ਕਿ ਉਹਦਾ ਵੀ ਜਿਹੜਾ ਪੇਪਰ ਵਰਕ ਆ, ਗ੍ਰੀਨ ਕਾਰਡ ਵਗੈਰਾ ਖਰਾਬ ਨਹੀਂ ਹੋਊਗਾ। ਹੁਣ ਦੇਖੋ ਐਡੇ ਸਾਲ ਵੇਟ ਕਰਕੇ ਤੇ ਐਂਡ 'ਚ ਬੰਦਾ ਵੇਟ ਹੀ ਕਰ ਰਿਹਾ ਹੁੰਦਾ ਕਿ ਹੁਣ ਮੇਰੇ ਘਰ ਵਾਲੀ ਦਾ, ਬੱਚਿਆਂ ਦਾ ਲੱਗ ਜਾਊਗਾ, ਤੇ ਬਿਲਕੁਲ ਐਂਡ 'ਚ ਇੰਨੇ ਸਾਲਾਂ ਬਾਅਦ ਫਿਰ ਕੰਮ ਖਰਾਬ ਹੁੰਦਾ। ਸੋ ਜੌਬ ਡਿਊਟੀਜ਼ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰਨੀਆਂ ਜ਼ਰੂਰ ਵਰਕਰ ਦੇ ਨਾਲ, ਜੋ ਲਿਖੀਆਂ ਉਹ ਸ਼ੇਅਰ ਕਰਨੀਆਂ, ਤਾਂ ਕਿ ਬੰਦੇ ਨੂੰ ਪਤਾ ਹੋਵੇ ਕਿ ਕੀ ਲਿਖਿਆ ਵਾ, ਤੇ ਲਿਖਣਾ ਵੀ ਉਹੀ ਹੈ ਜੋ ਬੰਦੇ ਨੇ ਕਰਨਾ ਵਾ, ਰਾਈਟ। ਤੇ ਇਹਦੇ ਵਿੱਚ ਆਫ ਕੋਰਸ ਥੋੜੇ ਬਹੁਤੇ ਐਡਮਿਨਿਸਟ੍ਰੇਟਿਵ ਡਿਊਟੀਜ਼ ਬੰਦਾ ਕਰ ਸਕਦਾ, ਜੇ ਉਹ ਐਡਮਿਨਿਸਟ੍ਰੇਟਿਵ ਡਿਊਟੀਜ਼ ਤੁਹਾਡੇ ਧਰਮ ਦੇ ਨਾਲ, ਪ੍ਰਚਾਰ ਦੇ ਨਾਲ ਸੰਬੰਧ ਰੱਖਦੀਆਂ। ਸੋ ਪਿਓਰਲੀ ਉਹ ਜਿਹੜੀ ਐਡਮਿਨਿਸਟ੍ਰੇਟਿਵ ਡਿਊਟੀ ਉੱਦਾਂ ਦੀ ਟਾਸਕ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਇੱਕ ਰਿਲੀਜੀਅਸ ਵਰਕਰ ਦਾ ਵੀਜ਼ਾ। ਸੋ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਰਿਲੀਜੀਅਸ ਵਰਕਰ ਹੈ ਕੌਣ। ਸੋ ਰਿਲੀਜੀਅਸ ਵਰਕਰ ਜਿਹੜਾ ਇਮੀਗ੍ਰੇਸ਼ਨ ਲਾਅ ਦੀ ਡੈਫੀਨੇਸ਼ਨ ਆ ਉਹ ਹੈ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਧਰਮ ਦੇ ਰਿਲੇਟਡ ਜਿਹੜਾ ਕੰਮ ਉਹ ਕਰਨ ਆ ਰਿਹਾ ਤੇ ਧਰਮ ਤੋਂ ਇਲਾਵਾ ਕੋਈ ਹੋਰ ਕਪੈਸਿਟੀ ਦੇ ਵਿੱਚ ਉਹ ਕੰਮ ਨਹੀਂ ਕਰੂਗਾ। ਸੋ ਇੱਥੇ ਮੈਂ ਦੇਖਿਆ ਕਿ ਕਾਫੀ ਗੜਬੜ ਜਿਹੜੀ ਹੁੰਦੀ ਆ, ਜਿਹੜੇ ਕੰਪਲੈਕਸ ਕੇਸ ਜਿੱਦਾਂ ਆਉਂਦੇ ਆ, ਕਈ ਦੀ ਸਾਈਟ ਵਿਜ਼ਿਟ ਵਗੈਰਾ ਵੀ ਹੁੰਦੀ ਆ, ਜਾ ਕੇ ਵੀ ਉਹ ਦੇਖਦੇ ਆ ਤੇ ਬੰਦਾ ਉਹ ਵਾਲੇ ਕੰਮ ਕਰ ਨਹੀਂ ਰਿਹਾ ਹੁੰਦਾ। ਜਦੋਂ ਉਹ ਪੁੱਛਦੇ ਆ, ਉਹ ਕਹਿੰਦੇ ਪ੍ਰੀਸਟ ਤਾਂ ਆਲਰੇਡੀ ਗੁਰਦੁਆਰੇ 'ਚ ਹੋਰ ਬਥੇਰੇ ਆ, ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਾਫੀ ਚੈਲੰਜਸ ਜਿਹੜੇ ਸਾਹਮਣੇ ਆਉਂਦੇ ਆ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਆ, ਗੁਰਦੁਆਰਿਆਂ ਨੂੰ ਮੈਟਰ ਨਹੀਂ ਕਰਦਾ, ਪਰ ਉਹ ਬੇਸਿਕਲੀ ਕੀ ਕਹਿੰਦੇ ਆ ਕਿ ਜਿਹੜਾ ਵੀ, ਜੇ ਤੁਸੀਂ ਮਿਨਿਸਟਰ ਆ ਤਾਂ ਤੁਹਾਡੇ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ, ਜੇ ਤੁਹਾਡਾ ਸਰਟੀਫਿਕੇਟ ਆਫ ਆਰਡੀਨੇਸ਼ਨ ਆ, ਕੋਈ ਤੁਹਾਡੇ ਸੰਸਥਾ ਦੀ ਖਾਸ ਰਿਕੁਆਇਰਮੈਂਟ ਆ ਕਿ ਉਹ ਸਰਟੀਫਿਕੇਸ਼ਨ
ਜਾਂ ਉਹਨਾਂ ਐਕਸਪੀਰੀਅੰਸ ਪਾ ਕੇ ਬੰਦਾ ਜੇ ਮਿਨਿਸਟਰ ਬਣਦਾ, ਜੇ ਤੁਸੀਂ ਆਪਣੀ ਵੈਬਸਾਈਟ ਤੇ ਲਿਖਿਆ ਕਿ 5 ਸਾਲ ਦਾ ਉਹਨੂੰ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਜੋ ਵੀ ਤੁਹਾਡਾ ਐਕਸਪੀਰੀਅੰਸ ਆ, ਅਗਲੀਆਂ ਪਿਛਲੀਆਂ ਪਟੀਸ਼ਨਸ ਤੁਸੀਂ ਜਿਹੜੀਆਂ ਫਾਈਲ ਕੀਤੀਆਂ, ਉਹ ਇਹ ਕਹਿੰਦੇ ਆ ਕਿ ਜਿਹੜੀਆਂ ਨਵੀਆਂ ਪਟੀਸ਼ਨ ਵੀ ਤੁਸੀਂ ਉਹ ਫਾਈਲ ਕਰਨੀਆਂ, ਉਹਦੇ ਨਾਲ ਦੀਆਂ ਫਾਈਲ ਕਰਨੀਆਂ। ਇਹ ਨਹੀਂ ਕਿ ਹਰੇਕ ਬੰਦੇ ਦੇ ਅਕੋਰਡਿੰਗ ਤੁਸੀਂ ਜਿਹੜੀ ਆਪਣੀ ਜੌਬ ਰਿਕੁਆਇਰਮੈਂਟ ਚੇਂਜ ਕਰ ਲੈਣੀ ਹੈ। ਸੋ ਇਹਦੇ ਵੀ ਆਪਾਂ ਕਈ ਵਾਰੀ ਪੰਗੇ ਦੇਖਿਆ ਕਿ ਤੁਸੀਂ 2 ਸਾਲ ਪਹਿਲਾਂ ਤਾਂ ਫਾਈਲ ਕੀਤਾ ਸੀ, ਤੁਸੀਂ ਕਿਹਾ ਕਿ ਸਾਡੇ ਗੁਰਦੁਆਰੇ ਵਿੱਚ ਸਿਰਫ 3 ਸਾਲ ਵਾਲਾ ਬੰਦਾ ਜਿਹਨੇ ਬਾਣੀ ਪੜ੍ਹੀ ਜਾਂਦੀ ਆ ਉਹੀ ਐਕਸਪੀਰੀਅੰਸ ਕਰ ਸਕਦਾ, ਪਰ ਹੁਣ ਤੁਸੀਂ ਜਿਹੜਾ ਹਾਇਰ ਕਰ ਰਹੇ ਆ ਉਹਨੂੰ ਉੱਦਾਂ ਦਾ ਐਕਸਪੀਰੀਅੰਸ ਨਹੀਂ ਹੈਗਾ। ਸੋ ਇਹ ਚੀਜ਼ ਦਾ ਵੀ ਧਿਆਨ ਰੱਖਣਾ ਕਿ ਇੱਕ ਪਟੀਸ਼ਨ ਫਾਈਲ ਕਰਕੇ ਇਹ ਨਹੀਂ ਕਿ ਕੰਮ ਖਤਮ ਹੋ ਜਾਣਾ। ਸੋ ਕਈ ਵਾਰੀ ਕੀ ਕਰਦੇ ਆ ਕਿ ਸਾਰੀ ਜਿਹੜੀ ਪਟੀਸ਼ਨ ਆ ਪਿੱਛੇ ਜਾ ਕੇ 4-4 5-5 ਸਾਲ ਪਿੱਛੇ ਜਾ ਕੇ ਲਿੰਕ ਕਰ ਸਕਦੇ ਆ। ਠੀਕ ਹੈ, ਸੋ ਚੈਕਿੰਗ ਜਿਹੜੀ ਹੋ ਸਕਦੀ ਆ।